ਉਹ ਹੋਟਲ ਦੇ ਵਿੱਚ ਗਏ ਆ, ਹੋਟਲ ਦੇ ਵਿੱਚ ਜਾ ਕੇ ਉਹਨਾਂ ਨੇ ਕੁਲਚੇ ਖਾ ਲਏ ਤੇ ਬਿੱਲ ਭਰਤਾ ਤੇ ਤੁਹਾਡਾ ਕੀ ਢਿੱਡ ਦੁਖਦਾ ਵਾ, ਤੁਸੀਂ ਸਾਨੂੰ ਕਹੋਗੇ। ਪਰ ਅਸਲ ਦੇ ਵਿੱਚ ਮਾਮਲਾ ਇੰਨਾ ਕੁ ਨਹੀਂ ਹੈ। ਇੰਨਾ ਕੁ ਮਾਮਲਾ ਤਾਂ ਉਦੋਂ ਸੀ ਜਿੱਦਾਂ ਇਹ ਗੱਲ ਬਾਹਰ ਨਹੀਂ ਸੀ ਆਈ। ਇੱਕ ਫੂਡ ਸਪਲਾਈ ਵਾਲੇ ਮਹਿਕਮੇ ਦਾ ਆਰਡਰ ਜਾਂਦਾ ਵਾ, ਫਿਰ ਟੈਕਸੇਸ਼ਨ ਵਾਲਿਆਂ ਦਾ ਜਾਂਦਾ ਵਾ, ਫਿਰ ਉਹਨਾਂ ਦੀ ਬਿਜਲੀ ਕੱਟ ਦਿੱਤੀ ਜਾਂਦੀ ਹੈ। ਹੁਣ ਤੁਸੀਂ ਦੇਖੋ ਕਿ ਇੱਕ ਮੰਤਰੀ ਤੋਂ ਜੇ ਕਿਸੇ ਰਿਸੈਪਸ਼ਨ ਵਾਲੇ ਨੇ, ਹੋਟਲ ਵਾਲੇ ਨੇ ਇਹ ਪੁੱਛ ਲਿਆ ਕਿ ਜੀ ਮੈਂ ਤੁਹਾਨੂੰ ਪਛਾਣਿਆ ਨਹੀਂ, ਕਿ ਉਹਨੇ ਗੁਨਾਹ ਕਰਤਾ ਵਾ। ਇੱਕ ਪਾਸੇ ਕਹਿੰਦੇ ਕਿ ਅਸੀਂ ਘੁੰਡ ਵੀ ਕੱਢਣਾ ਤੇ ਕਲਿੱਪ ਵਾਲਾ ਪਾਸਾ ਵੀ ਨੰਗਾ ਰੱਖਣਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਅੰਮ੍ਰਿਤਸਰ ਦੇ ਕੁਲਚਿਆਂ ਦੀ। ਅੰਮ੍ਰਿਤਸਰ ਦੇ ਪਾਪੜ ਵੇ ਮੈਂ ਖਾਂਦੀ ਨਾ ਗਾਣਾ ਬੜਾ ਮਕਬੂਲ ਅਤੇ ਅੰਮ੍ਰਿਤਸਰੀ ਕੁਲਚੇ ਉਹ ਵੀ ਬੜੇ ਮਸ਼ਹੂਰ ਨੇ। ਤੇ ਅਕਸਰ ਹੀ ਤੁਸੀਂ ਲੀਡਰਾਂ ਨੂੰ ਘਿਰਦੇ ਦੇਖਿਆ ਹੋਣਾ ਸਕੈਮਸ ਦੇ ਵਿੱਚ, ਵੱਖ-ਵੱਖ ਸਕੈਮ ਦੇ ਵਿੱਚ। ਇਸ ਮੁਲਕ ਦੇ ਵਿੱਚ ਤਰ੍ਹਾਂ ਦੇ ਸਕੈਮ ਹੋਏ ਨੇ, ਬੋਫਰਸ ਤੋਂ ਲੈ ਕੇ ਹੋਰ ਤਰ੍ਹਾਂ ਦੇ ਸਕੈਮ। ਤੇ ਜੇਕਰ ਪੰਜਾਬ ਦੇ ਵਿੱਚ ਦੇਖੀਏ ਤਾਂ ਇੱਥੇ ਵੀ ਪੰਚਾਇਤੀ ਜ਼ਮੀਨ ਘੁਟਾਲਿਆਂ ਤੋਂ ਲੈ ਕੇ ਹੋਰ ਬਥੇਰੇ ਸਕੈਮ ਨੇ। ਤਾਂ ਇਹ ਮੰਤਰੀ ਸਕੈਮਾਂ ਦੇ ਵਿੱਚ ਜਾਂ ਪੁਲਾਂ ਦੇ ਨਿਰਮਾਣ ਕਾਰਜਾਂ ਦੇ ਵਿੱਚ ਜਾਂ ਜ਼ਮੀਨ ਐਲੋਕੇਸ਼ਨ ਦੇ ਵਿੱਚ ਜਾਂ ਹੋਰ ਜ਼ਮੀਨ ਐਕਵਾਇਰ ਕਰਨ ਦੇ ਮਾਮਲਿਆਂ ਦੇ ਵਿੱਚ ਤਾਂ ਘਿਰਦੇ ਨਜ਼ਰ ਆਉਂਦੇ ਨੇ, ਜਿੱਥੇ ਆਪਣਾ ਸਰਸੂਖ ਵਰਤਦੇ ਨੇ। ਪਰ ਕੀ ਤੁਸੀਂ ਸੁਣਿਆ ਵਾ ਕਿ ਕੁਲਚੇ ਖਾ ਕੇ ਮੰਤਰੀ ਜਿਹੜੇ ਨੇ ਉਹ ਘਿਰ ਜਾਣ, ਤੇ ਇੱਕ ਮੰਤਰੀ ਨਹੀਂ, ਦੋ ਨਹੀਂ ਬਲਕਿ ਤਿੰਨ ਘਿਰ ਜਾਣ? ਪੂਰਾ ਮਾਮਲਾ ਕੀ ਹੈ? ਔਰ ਕੁਲਚਿਆਂ ਨੇ ਮੰਤਰੀ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਕਾਰ ਦੇ ਫਸਾ ਦਿੱਤੇ ਨੇ। 5500 ਰੁਪਏ ਦਾ ਮਾਮਲਾ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਮੰਤਰੀਆਂ ਦੀ ਫਜ਼ੀਅਤ ਹੋ ਰਹੀ ਹੈ ਸੋਸ਼ਲ ਮੀਡੀਆ ਉੱਤੇ। ਔਰ ਇੱਥੇ ਇੱਕ ਗੱਲ ਸਾਫ਼ ਕਰ ਦੇਈਏ ਕਿ ਇਹਨਾਂ ਮੰਤਰੀਆਂ ਨੇ ਬਿੱਲ ਵੀ ਦਿੱਤਾ ਵਾ, ਇਹਨਾਂ ਮੰਤਰੀਆਂ ਨੇ ਉੱਥੇ ਕੋਈ ਭੰਨ ਤੋੜ ਵੀ ਨਹੀਂ ਕੀਤੀ, ਸਾਰਾ ਕੁਝ ਕੀਤਾ। ਹੁਣ ਤੁਹਾਡੇ ਮਨ ਦੇ ਵਿੱਚ ਇੱਕ ਸਵਾਲ ਆਊਗਾ ਕਿ ਯਾਰ ਇੱਕ ਮੰਤਰੀ ਬੰਦਾ ਜਾਂ ਉਹਦੇ ਨਾਲ ਦੋ ਉਹਦੇ ਹੋਰ ਸਾਥੀ ਉਹ ਹੋਟਲ ਦੇ ਵਿੱਚ ਗਏ ਆ, ਹੋਟਲ ਦੇ ਵਿੱਚ ਜਾ ਕੇ ਉਹਨਾਂ ਨੇ ਕੁਲਚੇ ਖਾ ਲਏ ਤੇ ਬਿੱਲ ਭਰਤਾ ਤੇ ਤੁਹਾਡਾ ਕੀ ਢਿੱਡ ਦੁਖਦਾ ਵਾ, ਤੁਸੀਂ ਸਾਨੂੰ ਕਹੋਗੇ। ਪਰ ਅਸਲ ਦੇ ਵਿੱਚ ਮਾਮਲਾ ਇੰਨਾ ਕੁ ਨਹੀਂ ਹੈ। ਇੰਨਾ ਕੁ ਮਾਮਲਾ ਤਾਂ ਉਦੋਂ ਸੀ ਜਿੱਦਾਂ ਇਹ ਗੱਲ ਬਾਹਰ ਨਹੀਂ ਸੀ ਆਈ। ਹੁਣ ਇਹ ਗੱਲ ਬਾਹਰ ਆ ਚੁੱਕੀ ਹੈ ਤੇ ਕਿਉਂਕਿ ਉਹ ਹੋਟਲ ਕਾਰੋਬਾਰੀ ਦੇ ਉੱਤੇ ਜਾਂ ਹੋਟਲ ਦੇ ਮਾਲਕ ਨੂੰ ਉਸ ਤੋਂ ਬਾਅਦ ਇੱਕ ਧਮਕੀ ਭਰੇ ਲਹਿਜੇ ਦੇ ਵਿੱਚ ਕਹਿ ਲਓ ਜਾਂ ਇੱਕ ਇਹ ਕਹਿ ਲਓ ਕਿ ਦੇਖਾਂਗੇ ਤੁਹਾਨੂੰ, ਤੇ ਉਸ ਤੋਂ ਬਾਅਦ ਤਿੰਨਾਂ ਮੰਤਰੀਆਂ ਦੇ ਮਹਿਕਮਿਆਂ ਵੱਲੋਂ ਨੋਟਿਸ ਚਲੇ ਜਾਂਦੇ ਆ। ਉੱਥੋਂ ਰੌਲਾ ਪੈ ਜਾਂਦਾ। ਬਿਕਰਮ ਮਜੀਠੀਆ ਪ੍ਰੈਸ ਕਾਨਫਰੰਸ ਕਰ ਦਿੰਦੇ ਆ। ਹੁਣ ਜਿਹੜੀ ਘਟਨਾ ਪੂਰੀ ਆ ਉਹ ਕੀ ਹੋਈ ਹੈ ਤੇ ਕਿਹੜੇ ਮੰਤਰੀ ਘਿਰਦੇ ਨੇ, ਪੂਰਾ ਮਾਮਲਾ ਕੀ ਹੈ, ਇਹ ਤੁਹਾਨੂੰ ਦੱਸਦੇ ਹਾਂ ਆਪਾਂ ਤਫਸੀਲ ਦੇ ਵਿੱਚ। ਅਸਲ ਦੇ ਵਿੱਚ ਜਦੋਂ ਇਹਨਾਂ ਦਾ ਪਿਛਲੇ ਮਹੀਨੇ ਦੇ ਵਿੱਚ, ਪਿਛਲੇ ਦਿਨਾਂ ਦੇ ਵਿੱਚ ਸਨਅਤਕਾਰ ਮਿਲਣੀ ਸੀਗੀ ਤੇ ਉਸੇ ਦਰਮਿਆਨ ਹਰਪਾਲ ਚੀਮਾ ਤੇ ਅਮਨ ਅਰੋੜਾ ਜੀ ਤੇ ਮੀਤ ਹੇਅਰ ਜੀ, ਇਹ ਤਿੰਨਾਂ ਦਾ ਕਿਤੇ ਅੰਮ੍ਰਿਤਸਰ ਦੇ ਵਿੱਚ ਤੁਰੇ ਫਿਰਦਿਆਂ ਦਾ ਦਿਲ ਕਰਦਾ ਕਿ ਯਾਰ ਚਲੋ ਕੁਲਚੇ ਹੀ ਖਾ ਲੈਂਦੇ ਆ। ਇਹ ਜਾਂਦੇ ਨੇ ਕੁਲਚਿਆਂ ਵਾਲੀ ਜਿਹੜੀ ਮਸ਼ਹੂਰ ਦੁਕਾਨ ਆ ਉੱਥੇ, ਪਰ ਉੱਥੇ ਭੀੜ ਹੁੰਦੀ ਹੈ। ਹੁਣ ਇਹ ਜਿਹੜੇ ਲੋਕ ਕਹਿੰਦੇ ਸੀਗੇ ਕਿ ਜੀ ਅਸੀਂ ਤਾਂ ਪਿੰਡਾਂ ਦੇ ਵਿੱਚੋਂ ਸਰਕਾਰ ਚਲਾਵਾਂਗੇ, ਕੋਈ VIP ਕਲਚਰ ਨਹੀਂ ਹੋਊਗਾ, ਇਹਨਾਂ ਨੂੰ ਫਿਰ ਲੱਗਿਆ ਕਿ ਯਾਰ ਇੱਥੇ ਭੀੜ 'ਚ ਖੜ੍ਹ ਕੇ ਥੋੜ੍ਹਾ ਖਾਵਾਂਗੇ, ਅਸੀਂ ਮੰਤਰੀ ਹਾਂ, ਸਾਡਾ ਕੋਈ ਰੁਤਬਾ, ਸਾਡਾ ਕੋਈ ਅਹੁਦਾ ਹੈ। ਚਲੋ ਇਹਨਾਂ ਨੇ ਸਾਹਮਣੇ ਵਾਲੇ ਹੋਟਲ ਦੇ ਵਿੱਚ ਜਾਣਾ ਠੀਕ ਸਮਝਿਆ। ਉੱਥੇ ਜਾ ਕੇ ਇਹ ਤਿੰਨੇ ਜਾਂਦੇ ਨੇ ਤੇ ਉੱਥੇ ਜਾ ਕੇ ਰਿਸੈਪਸ਼ਨ ਦੇ ਉੱਤੇ ਕਹਿ ਲਓ ਜਾਂ ਐਂਟਰੀ ਦੇ ਉੱਤੇ ਇਹ ਕਹਿੰਦੇ ਨੇ ਕਿ ਸਾਨੂੰ ਕਮਰਾ ਚਾਹੀਦਾ, ਤੇ ਉਹ ਕਹਿੰਦੇ ਜੀ ਲਿਆਓ 5500 ਰੁਪਏ। ਇਹ ਕਹਿੰਦੇ ਤੁਸੀਂ ਸਾਨੂੰ ਪਛਾਣਿਆ ਨਹੀਂ? ਉਹ ਕਹਿੰਦੇ ਜੀ ਨਹੀਂ ਪਛਾਣਿਆ। ਚਲੋ ਮੰਤਰੀ ਸਾਹਿਬ ਨੇ 5500 ਰੁਪਏ ਭਰੇ ਪੀਤੇ ਭਰਤਾ, ਤੇ ਉਸ ਤੋਂ ਬਾਅਦ ਜਦੋਂ ਭਰਤਾ ਤੇ ਉੱਥੇ ਕੁਲਚੇ ਖਾਧੇ ਤੇ ਲੁਤਫ ਲੈ ਕੇ ਆਪਣਾ ਜੋ ਵੀ ਆ ਖਰਚਾ ਪਾਣੀ ਕਰਕੇ ਤੇ ਉਸ ਤੋਂ ਬਾਅਦ ਇਹ ਵਾਪਸ ਆ ਜਾਂਦੇ। ਹੁਣ ਗੱਲ ਤਾਂ ਇੰਨੀ ਕੁ ਸੀਗੀ, ਜੇਕਰ ਅਗਲੇ ਦਿਨ ਉਸ ਹੋਟਲ ਕਾਰੋਬਾਰੀ ਨੂੰ ਨੋਟਿਸ ਨਾ ਜਾਂਦੇ, ਉਹਨੂੰ ਚਲੇ ਗਏ ਨੋਟਿਸ ਵੱਖ-ਵੱਖ ਮਹਿਕਮਿਆਂ ਤੋਂ। ਇੱਥੋਂ ਤੱਕ ਕਿ ਜਿਹੜਾ ਉਹ ਕਾਰੋਬਾਰੀ ਆ, ਜਿਹੜਾ ਉਹ ਹੋਟਲ ਵਾਲਾ ਵਾ, ਉਹ ਕਹਿੰਦਾ ਕਿ MK ਸ਼ਾਇਦ ਉਹਦਾ ਹੋਟਲ ਦਾ ਨਾਮ ਆ, ਤੇ ਉਹ ਕਹਿ ਰਿਹਾ ਕਿ ਬਈ ਮੈਂ ਹੁਣ ਹਾਈ ਕੋਰਟ ਜਾ ਰਿਹਾ ਵਾਂ ਇਹਨਾਂ ਤੋਂ ਅੱਕ ਕੇ। ਪਹਿਲਾਂ ਇੱਕ ਫੂਡ ਸਪਲਾਈ ਵਾਲੇ ਮਹਿਕਮੇ ਦਾ ਆਰਡਰ ਜਾਂਦਾ ਵਾ, ਫਿਰ ਟੈਕਸੇਸ਼ਨ ਵਾਲਿਆਂ ਦਾ ਜਾਂਦਾ ਵਾ, ਫਿਰ ਉਹਨਾਂ ਦੀ ਬਿਜਲੀ ਕੱਟ ਦਿੱਤੀ ਜਾਂਦੀ ਹੈ। ਹੁਣ ਤੁਸੀਂ ਦੇਖੋ ਕਿ ਇੱਕ ਮੰਤਰੀ ਤੋਂ ਜੇ ਕਿਸੇ ਰਿਸੈਪਸ਼ਨ ਵਾਲੇ ਨੇ, ਹੋਟਲ ਵਾਲੇ ਨੇ ਇਹ ਪੁੱਛ ਲਿਆ ਕਿ ਜੀ ਮੈਂ ਤੁਹਾਨੂੰ ਪਛਾਣਿਆ ਨਹੀਂ, ਕਿ ਉਹਨੇ ਗੁਨਾਹ ਕਰਤਾ ਵਾ। ਤੁਸੀਂ ਕਿਸੇ ਥਾਂ ਜਾ ਰਹੇ ਹੋ, ਉਹ ਬੰਦਾ ਤੁਹਾਨੂੰ ਸਰਵਿਸ ਪ੍ਰੋਵਾਈਡ ਕਰ ਰਿਹਾ ਔਰ ਉਹਦੇ ਬਦਲੇ ਤੁਹਾਡਾ ਬਿੱਲ ਲੈ ਲਿਆ ਉਹਨੇ ਕੀ ਗੁਨਾਹ ਕਰਤਾ ਵਾ? ਆਖਿਰ ਉਹ ਬੈਠਾ ਵਾ, ਉਹ ਵੀ ਤਨਖਾਹਾਂ ਦਿੰਦਾ ਹੋਣਾ, ਉਹ ਵੀ ਮੁਲਾਜ਼ਮਾਂ ਨੂੰ ਤਨਖਾਹਾਂ ਭੱਤੇ ਦਿੰਦਾ ਹੋਣਾ, ਉਹ ਵੀ ਕੋਈ ਰਾਸ਼ਨ ਪਾਣੀ ਲਿਆਉਂਦਾ ਹੋਣਾ, ਉਹਦੇ ਵੀ ਕੋਈ 100 ਕਿਰਾਏ ਹੋਣਗੇ, 100 ਉਹਦਾ ਕੋਈ ਖਰਚਾ ਪਾਣੀ ਹੋਊਗਾ। ਤੇ ਕੀ ਤੁਸੀਂ ਮੰਤਰੀ ਬਣ ਕੇ ਜੇ ਤੁਹਾਨੂੰ ਕਿਸੇ ਨੇ ਪਛਾਣਿਆ ਨਹੀਂ ਤੇ ਤੁਹਾਨੂੰ ਕਿਸੇ ਨੇ ਬਿੱਲ ਨਹੀਂ ਦਿੱਤਾ ਤਾਂ ਤੁਸੀਂ ਅਗਲੇ ਨੋਟਿਸ ਭੇਜ ਦਿਓਗੇ? ਇਹ ਸੱਤਾ ਦਾ ਗਰੂਰ ਹੈ। ਹਾਲਾਂਕਿ ਇੱਥੇ ਮੈਂ ਇੱਕ ਗੱਲ ਹੋਰ ਸਾਫ਼ ਕਰ ਦਿਆਂ ਕਿ ਪਹਿਲੀ ਗੱਲ ਇਹ ਹੈ ਕਿ ਮੰਤਰੀਆਂ, ਅਫਸਰਾਂ, ਵਜ਼ੀਰਾਂ, ਇਹਨਾਂ ਨੂੰ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਫੈਸਿਲੀਟੇਟ ਕੀਤਾ ਜਾਂਦਾ। ਮੰਨ ਲਓ ਕੋਈ ਮੰਤਰੀ ਕਿਸੇ
ਸ਼ਹਿਰ ਦੇ ਵਿੱਚ ਗਿਆ, ਉੱਥੇ ਉਹਨੇ ਕਿਹਾ ਤਾ ਕਿ ਮੇਰਾ ਯਾਰ ਆਹ ਚੀਜ਼ ਖਾਣ ਨੂੰ ਜੀ ਕਰਦਾ। ਸੰਬੰਧਿਤ ਐਸਐਸਪੀ ਡੀਐਸਪੀ ਜਾਂ ਪ੍ਰਸ਼ਾਸਨਿਕ ਅਮਲਾ ਕੋਈ ਵੀ ਜਿਹੜਾ ਛਾਪੇ ਛੁਪੇ ਮਾਰਦਾ ਜਾਂ ਜਿਹਦੇ ਨਾਲ ਇਹਨਾਂ ਦਾ ਹਫਤਾ ਵਸੂਲੀ ਮਹੀਨਾ ਚੱਲਦਾ ਹੋਣਾ ਕੋਈ ਸਿਸਟਮ ਹੈ ਨਾ, ਤਾਂ ਉਹ ਫੋਨ ਕਰ ਦਿੰਦਾ ਕਿ ਲਓ ਜੀ ਅੱਜ ਮੰਤਰੀ ਸਾਹਿਬ ਆਏ ਅਤੇ ਉਹਨਾਂ ਦੀ ਆਪਾਂ ਸੇਵਾ ਕਰਨੀ ਹੈ। ਇੱਕ ਕੋਡਵਾਰਡ ਹੀ ਹੈ ਇਹ ਕਿ ਆਪਾਂ ਜੀ ਉਹਨਾਂ ਦੀ ਸੇਵਾ ਪਾਣੀ ਕਰਨਾ। ਅਤੇ ਅਗਲਾ ਕਹਿੰਦਾ ਕੋਈ ਨਾ ਜੀ ਭੇਜ ਦਿਓ, ਕੋਈ ਸਟਾਫ ਵੀ ਆਇਆ ਹੋਊਗਾ ਅਤੇ ਚਲੋ ਇਹ ਭੇਜ ਦਿਓ। ਅਤੇ ਇਸ ਤਰ੍ਹਾਂ ਚੱਲਦਾ ਵਾ ਅਕਾਲੀਆਂ ਕਾਂਗਰਸੀਆਂ ਦੇ ਰਾਜ ਦੇ ਵਿੱਚ ਜਾਂ ਹੋਰ ਰਾਜਾਂ ਦੇ ਵਿੱਚ ਜਿੱਥੇ ਭਾਜਪਾ ਦੀਆਂ ਸਰਕਾਰਾਂ ਜਾਂ ਹੋਰਨਾਂ ਪਾਰਟੀਆਂ ਦੀਆਂ ਸਰਕਾਰਾਂ, ਕਿ ਇੱਕ ਅਸਿੱਧਾ ਤੌਰ 'ਤੇ ਇੱਕ ਰਸਮੀ ਤੌਰ 'ਤੇ ਜਦੋਂ ਵੀ ਕੋਈ ਮੰਤਰੀ ਸੰਤਰੀ ਜਾਂਦਾ ਵਾ ਜਾਂ ਕੋਈ ਹੋਰ ਅਫਸਰ ਉੱਚ ਅਫਸਰ, ਅਤੇ ਜਦੋਂ ਉਹਦਾ ਪੈਸੇ ਲਾ ਕੇ ਖਾਣ ਨੂੰ ਜੀ ਨਹੀਂ ਕਰਦਾ ਅਤੇ ਉਦੋਂ ਆਪਣਾ ਅਸਰ ਸਲੂਕ ਉਹ ਵਰਤ ਲੈਂਦਾ, ਉਹਨਾਂ ਲੋਕਾਂ ਤੋਂ ਖਾ ਪੀ ਲੈਂਦਾ, ਉਹਨਾਂ ਹੋਟਲਾਂ ਢਾਬਿਆਂ 'ਤੇ ਖਾ ਲੈਂਦਾ ਜਿਹੜੇ ਅਕਸਰ ਹੀ ਸਰਕਾਰੀ ਅਫਸਰਾਂ ਤੋਂ ਕੰਮ ਕੁੰਮ ਕਰਵਾਉਂਦੇ ਆ ਜਾਂ ਉੱਥੇ ਕੋਈ ਲੈਣ ਦੇਣ ਉਹਨਾਂ ਦਾ ਹਫਤਾ ਮਹੀਨੇ ਹਫਤੇ ਦਾ ਜੋ ਵੀ ਚੱਲਦਾ ਉੱਥੇ ਉਹ ਖਾ ਲੈਂਦੇ ਆ। ਪਰ ਇੱਕ ਪਾਸੇ ਕਹਿੰਦੇ ਕਿ ਅਸੀਂ ਘੁੰਡ ਵੀ ਕੱਢਣਾ ਅਤੇ ਕਲਿੱਪ ਵਾਲਾ ਪਾਸਾ ਵੀ ਨੰਗਾ ਰੱਖਣਾ, ਇੱਕ ਪਾਸੇ ਤਾਂ ਕਹਿੰਦੇ ਕਿ ਅਸੀਂ ਲੋਕਾਂ 'ਚ ਬਹਿ ਕੇ ਵੀ ਨਹੀਂ ਖਾਣਾ ਕਿਉਂਕਿ ਭੀੜ ਆ ਉੱਥੇ, ਅਸੀਂ ਆਮ ਆਦਮੀ ਥੋੜ੍ਹਾ, ਇਸ ਤਾਂ ਖਾਸ ਆਦਮੀ, ਇਸ ਤਾਂ ਮੰਤਰੀ ਆ ਸਰਕਾਰ ਦੇ, ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਹੈ। ਦੂਜੇ ਪਾਸੇ ਜੇ 5500 ਰੁਪਈਆ ਲੈ ਲਿਆ ਅਤੇ ਫਿਰ ਈਗੋ ਹਰਟ ਹੋ ਗਈ, ਫਿਰ ਉਹਨੂੰ ਨੋਟਿਸ ਭੇਜਤਾ। ਹੁਣ ਸਵਾਲ ਵੱਡਾ ਇਹ ਹੈ, ਨੋਟਿਸ ਭੇਜੋ, ਜੇ ਅਗਲਾ ਗਲਤ ਵੀ ਕਰ ਰਿਹਾ ਉਹਨੂੰ ਨੋਟਿਸ ਭੇਜੋ। ਕਿ ਤੁਸੀਂ ਪੰਜਾਬ ਦੇ ਜਾਂ ਅੰਮ੍ਰਿਤਸਰ ਦੇ ਬਾਕੀ ਕਿੰਨੇ ਹੋਟਲਾਂ ਨੂੰ ਨੋਟਿਸ ਭੇਜੇ? ਤੁਸੀਂ ਪੰਜਾਬ ਦੇ, ਅੰਮ੍ਰਿਤਸਰ ਦੇ ਜਾਂ ਹੋਰ ਜ਼ਿਲ੍ਹਿਆਂ ਦੇ ਕਿੰਨੇ ਹੋਟਲਾਂ ਦੇ ਅਕਾਊਂਟਸ ਚੈੱਕ ਕੀਤੇ? ਕਿੰਨਿਆਂ ਦਾ ਇਨਕਮ ਟੈਕਸ ਚੈੱਕ ਕੀਤਾ? ਕਿੰਨਿਆਂ ਦੀ ਫੂਡ ਕੁਆਲਿਟੀ ਚੈੱਕ ਕੀਤੀ? ਕਿ ਸਿਰਫ ਉਸੇ ਹੋਟਲ ਵਾਲੇ ਨਾਲ ਹੀ ਤੁਹਾਡਾ ਯਾਪ ਪਿਆ ਜਿਹੜੇ ਹੋਟਲ ਵਾਲੇ ਨੇ ਤੁਹਾਡੇ ਤੋਂ 5500 ਰੁਪਈਆ ਲੈ ਲਿਆ। ਹੁਣ ਤਿੰਨ ਮੰਤਰੀ ਸਾਹਿਬ ਨੇ, ਜੇਕਰ ਆਪਾਂ ਮੋਟਾ ਜਿਹਾ ਅੰਦਾਜ਼ਾ ਲਾਈਏ ਤਾਂ 1800 ਰੁਪਈਆ ਬਣਦਾ ਇੱਕ ਮੰਤਰੀ ਨੂੰ, ਔਰ ਬਥੇਰੀ ਤਨਖਾਹ ਮਿਲਦੀ ਹੈ ਮੰਤਰੀਆਂ ਨੂੰ। ਔਰ ਹੁਣ ਤੁਸੀਂ ਕਹੋਗੇ ਕਿ ਪਿਛਲੇ ਵੀ ਤਾਂ ਹੀ ਕਰਦੇ ਰਹੇ ਨੇ ਨਾ, ਤੁਸੀਂ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ? ਪਿਛਲਿਆਂ ਨੂੰ ਰੱਦ ਕਰਕੇ ਲੋਕਾਂ ਨੇ ਤੁਹਾਨੂੰ ਮੌਕਾ ਦਿੱਤਾ। ਤੁਸੀਂ ਕਹਿੰਦੇ ਸੀ VIP ਕਲਚਰ ਨਹੀਂ ਕਰਾਂਗੇ, ਤੁਸੀਂ ਕਹਿੰਦੇ ਸੀ ਅਸੀਂ ਸਿਕਿਉਰਿਟੀ 'ਤੇ ਖਰਚਾ ਨਹੀਂ ਕਰਾਂਗੇ, ਪਰ ਅੱਜ ਤੁਹਾਡੇ ਨਾਲ ਕਿੰਨਾ ਲਾਮ ਲਸ਼ਕਰ ਹੈ, 42 ਗੱਡੀਆਂ ਫਿਰਦੀਆਂ ਵਾ। ਤੁਸੀਂ ਕਹਿੰਦੇ ਸੀ ਅਕਾਲੀ ਕੋਠੀਆਂ ਨੱਪਦੇ ਆ, ਤੁਸੀਂ ਕਹਿੰਦੇ ਸੀ ਕਾਂਗਰਸੀ ਮਾਈਨਿੰਗ ਕਰਾਉਂਦੇ ਆ। ਅੱਜ ਤੁਹਾਡੇ 'ਤੇ ਕੀ ਇਲਜ਼ਾਮ ਲੱਗ ਰਿਹਾ ਕਿ ਤੁਹਾਡੀ ਬੀਬੀ ਮਾਣੂਕੇ ਨੇ ਜਗਰਾਮੀ ਕੋਠੀ ਨੱਪੀ ਹੈ। ਤੁਸੀਂ ਕਹਿੰਦੇ ਸੀ ਅਕਾਲੀਆਂ ਨੇ ਆਹ ਕੀਤਾ ਵਾ, ਅਕਾਲੀਆਂ ਨੇ ਲੋਕਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰ ਲਏ। ਅਤੇ ਤੁਹਾਡਾ ਜਿਹੜਾ ਕੁਲਦੀਪ ਧਾਲੀਵਾਲ ਆ ਜਾਂ ਜਿਹੜਾ ਤੁਹਾਡਾ ਮੰਤਰੀ ਹੈ ਇੱਕ ਲਾਲਚੰਦ ਕਟਾਰੂ ਚੱਕ, 92 ਕਿੱਲੇ ਪੰਚਾਇਤੀ ਜ਼ਮੀਨ ਦਾ ਕੀ ਮਾਮਲਾ ਵਾ? ਕਿਹੋ ਜਿਹੇ ਇਲਜ਼ਾਮ ਉਹਨਾਂ 'ਤੇ ਲੱਗਦੇ ਆ? ਤੁਸੀਂ ਲੋਕਾਂ ਨੂੰ ਕਹਿੰਦੇ ਸੀਗੇ ਕਿ ਇਹਨਾਂ ਲੋਕਾਂ ਨੇ ਤੁਹਾਨੂੰ ਲੁੱਟਿਆ ਵਾ, ਇਹਨਾਂ ਲੋਕਾਂ ਨੇ ਕੀਤਾ, ਅਤੇ ਅੱਜ ਮਾਈਨਿੰਗ ਦੇ ਦੋਸ਼ ਕਿਹਦੇ 'ਤੇ ਲੱਗਦੇ ਆ? ਤੁਹਾਡੇ 'ਤੇ ਲੱਗਦੇ ਆ ਨਾ। ਕਿ ਤੁਸੀਂ ਜਾਂ ਤੁਹਾਡਾ ਪਰਿਵਾਰ ਦਾ ਕੋਈ ਮੈਂਬਰ ਜਾਂ ਤੁਹਾਡੀ ਰਿਸ਼ਤੇਦਾਰੀ 'ਚ ਕੋਈ ਬੰਦਾ ਕਿਸੇ ਹੋਟਲ ਥਾਂ 'ਤੇ ਗਿਆ, ਮੰਨ ਲਓ ਕਿਸੇ ਕੱਪੜੇ ਵਾਲੀ ਦੁਕਾਨ 'ਤੇ ਗਿਆ, ਉਹਨੇ ਉੱਥੇ ਜਾ ਕੇ 10,000 ਦਾ ਕੱਪੜਾ ਪੜਵਾ ਲਿਆ, ਅਤੇ ਬਾਅਦ ਦੇ ਵਿੱਚ ਤੁਸੀਂ ਇਹ ਕਹੋਗੇ ਕਿ ਇਹ ਤਾਂ ਜੀ ਮੈਂ ਤਾਂ ਜੀ ਫਲਾਂ ਮੰਤਰੀ ਹਾਂ। ਜਾਂ ਜੇ ਉਹਨੇ ਕਿਹਾ ਵੀ ਇੱਥੇ ਰੱਖ 10,000 ਫਿਰ ਚੱਕ ਲਈਏ ਕੱਪੜੇ ਵਾਲਾ ਬੈਗ, ਤੁਸੀਂ ਅਗਲੇ ਦਿਨ ਉਹਦੇ 'ਤੇ ਨੋਟਿਸ ਭੇਜ ਦਿਓਗੇ। ਇਹ ਸੱਤਾ ਦਾ ਗਰੂਰ ਹੈ, ਇਹ ਸੱਤਾ ਦਾ ਹੰਕਾਰ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜਿੱਥੇ ਆਪਾਂ ਕਹਿੰਦੇ ਨਾ, ਤੁਸੀਂ ਖੁਦ ਕਹਿੰਦੇ ਹੋ ਕਿ ਜੀ ਸਾਡਾ ਸੰਜੇ ਸਿੰਘ ਗ੍ਰਿਫਤਾਰ ਹੋ ਗਿਆ ਜੀ, ਸਾਡਾ ਮਨੀਸ਼ ਸਿਸੋਦੀਆ ਚੱਕ ਲਿਆ ਜੀ, ਸਾਡਾ ਸਤਿੰਦਰਪਾਲ ਜੈਨ ਚੱਕ ਲਿਆ ਜੀ, ਉਹ ਬੰਦਾ ਜੀ ਬੇਕਸੂਰ ਹੈ ਅਤੇ ਉਹ ਏਜੰਸੀਆਂ ਉੱਥੇ ਦੁਰਵਰਤੋਂ ਹੋ ਰਹੀ ਹੈ। ਅਤੇ ਫਿਰ ਇੱਥੇ ਕੀ ਹੈ? ਇਹ ਵੀ ਤਾਂ ਹਿਸਾਬ ਦਿਓ ਨਾ ਪੰਜਾਬ ਦੀ ਜਨਤਾ ਨੂੰ। ਫਿਰ ਇੱਥੇ ਕੀ ਹੈ? ਇੱਥੇ ਕੀ ਕਰ ਰਹੇ ਹੋ? ਇੱਥੇ ਵੀ ਤਾਂ ਸੱਤਾ ਦੀ ਦੁਰਵਰਤੋਂ ਹੀ ਆ ਨਾ, ਕਿ ਇੱਕ ਹੋਟਲ ਵਾਲੇ ਨੇ ਤੁਹਾਡੇ ਤੋਂ 5500 ਰੁਪਈਆ ਲਿਆ ਬੈਠਾ ਉਹ ਵਿਚਾਰਾ ਮਾਤੜ, ਅਤੇ ਜੇ ਉਹਨੂੰ ਇੰਨਾ ਹੀ ਉਹਨੂੰ ਪਤਾ ਹੁੰਦਾ ਕਿ ਆਹ ਕੱਲ੍ਹ ਨੂੰ ਫਸੀ ਨੂੰ ਫਟਕਣ ਪੈ ਜਾਣੀ ਹੈ, ਅਤੇ ਉਹਨੇ ਤੁਹਾਡੇ ਤੋਂ ਉਹਦੀ ਕਹਿ ਦੇਣਾ ਸੀਗਾ ਚੰਗਾ ਜੀ ਤੁਸੀਂ ਤਾਂ ਧੰਨ ਭਾਗ ਸਾਡੇ ਹੋਟਲ 'ਤੇ ਚਰਨ ਪਾਏ ਜੀ ਤੁਸੀਂ, ਅਤੇ ਸਾਡਾ ਤਾਂ ਹੋਟਲ ਹੀ ਨਿਹਾਲ ਹੋ ਗਿਆ, ਅਤੇ ਤੁਸੀਂ 5500 ਤਾਂ ਛੱਡੋ, ਸਾਡੇ ਤੋਂ ਆਪ ਦਾ 5500 ਰੁਪਈਆ ਲੈ ਜਾਓ। ਔਰ ਇਹ ਕਾਰੋਬਾਰੀ ਲੋਕ ਕਰਦੇ ਆ ਇੱਦਾਂ। ਜਦੋਂ ਉਹਨਾਂ ਨੂੰ ਪਤਾ ਲੱਗੇ ਕਿ ਇਸ ਚੀਜ਼ 'ਚ ਪ੍ਰਮੋਸ਼ਨ ਹੋਣੀ ਹੈ, ਉੱਥੇ ਕਾਰੋਬਾਰੀ ਲੋਕ ਹਮੇਸ਼ਾ ਕਰਦੇ ਆ, ਫਾਇਦੇ ਲੈਂਦੇ ਆ ਕਿ ਕੋਈ ਵੀ ਪ੍ਰਸਿੱਧ ਬੰਦਾ, ਕੋਈ ਵੀ ਸੈਲੀਬ੍ਰਿਟੀ ਉਹਨੂੰ ਸੱਦੋ, ਉਹ ਹੋਟਲ 'ਚ ਆਊਗਾ, ਲੋਕਾਂ ਨੂੰ ਪਤਾ ਲੱਗੂਗਾ, ਉਹਦੇ ਮਗਰ ਮੀਡੀਆ ਆਊਗਾ, 4 ਫੋਟੋਆਂ ਹੋਣਗੀਆਂ, ਢਾਬੇ ਦੀ ਹੋਟਲ ਦੀ ਵਾਹ ਹੋਊਗੀ, ਅਤੇ ਚਲੋ ਆਪਣੀ ਮਸ਼ਹੂਰੀ ਹੋ ਜਾਓ। ਪਰ ਇੱਥੇ ਉਹ ਬੰਦੇ ਖਤਾ ਖਾ ਗਏ। ਇੱਥੋਂ ਮੰਤਰੀ ਸਾਹਿਬ ਤਾਂ ਗਏ ਅਟੈਂਸ਼ਨ ਦੇ ਨਾਲ ਕਿ ਚਲੋ ਲੁਤਫ ਲੈਂਦੇ ਆ, ਪਰ ਇਹ ਪਤਾ ਨਹੀਂ ਸੀਗਾ ਕਿ ਲੁਤਫ ਸਿਆਸਤਦਾਨ ਕਿਵੇਂ ਲੈਂਦੇ। ਸਿਆਸਤਦਾਨ ਕਦੇ ਸਿੱਧੇ ਜਾ ਕੇ ਕਿਸੇ ਵੀ ਚੀਜ਼ 'ਤੇ ਲੁੱਟ ਨਹੀਂ ਮਚਾਉਂਦੇ। ਔਰ ਜਿਹੜੀ ਅਸੀਂ ਅਸਿੱਧੀ ਲੁੱਟ ਦੀ ਗੱਲ ਕੀਤੀ ਹੈ ਕਿ ਜੀ ਮੰਨ ਲਓ ਕਿਸੇ ਤਕੜੇ ਅਫਸਰ ਨੇ ਮਾਰਿਆ ਫੋਨ ਕੀਤਾ, ਫੋਨ ਕਿ ਜੀ 4 ਅਫਸਰ ਆ ਰਹੇ ਆ ਇਹਨਾਂ ਦਾ ਮਾੜਾ ਜਿਹਾ ਪ੍ਰਬੰਧ ਕਰ ਲਓ, ਉਹ ਵੀ ਗਲਤ ਆ। ਤੁਹਾਡੇ ਲੋਕ ਤੁਹਾਨੂੰ ਟੈਕਸ ਦਿੰਦੇ ਆ, ਔਰ ਜੇ ਕੋਈ ਬੰਦਾ ਕਾਨੂੰਨੀ ਤੌਰ 'ਤੇ ਗਲਤ ਕਰ ਰਿਹਾ, ਚਾਹੇ ਉਹ ਫੂਡ ਦੇ ਤੌਰ 'ਤੇ, ਚਾਹੇ ਉਹ ਇਨਕਮ ਟੈਕਸ ਦੇ ਤੌਰ 'ਤੇ, ਚਾਹੇ ਉਹ ਆਪਣੇ ਰੱਖ ਰਖਾਅ ਦੇ ਤੌਰ 'ਤੇ, ਚਾਹੇ ਕਿਸੇ ਵੀ ਤੌਰ 'ਤੇ ਉਹ ਗਲਤ ਕਰ ਰਿਹਾ, ਉਹਨੂੰ ਉਹਦੇ 'ਤੇ ਕਾਨੂੰਨੀ ਕਾਰਵਾਈ ਕਰੋ।
ਇਹ ਨਹੀਂ ਗਾ ਕਿ ਜੇ ਕਿਸੇ ਨੇ ਤੁਹਾਡੇ ਤੋਂ ਬਿੱਲ ਮੰਗ ਲਿਆ ਤੇ ਉਹ 'ਤੇ ਕਾਨੂੰਨੀ ਕਾਰਵਾਈ ਕਰ ਦਿਓ। ਸੋ ਇਹ 5500 ਦੇ ਕੁਲਚਿਆਂ ਦਾ ਮਾਮਲਾ ਪੰਜਾਬ ਸਰਕਾਰ ਦੇ 3 ਮੰਤਰੀਆਂ ਦੇ ਨਾਲ ਜੁੜਿਆ ਹੋਇਆ ਸੀ, ਜਿਨ੍ਹਾਂ ਨੇ ਕੁਲਚੇ ਵੀ ਖਾਧੇ, ਲੁਤਫ ਵੀ ਲਿਆ ਤੇ ਬਾਅਦ ਦੇ ਵਿੱਚ ਆ ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ ਇਹ ਵਾਪਰੀ ਅਸਲ ਦੇ ਵਿੱਚ। ਤੇ ਹੁਣ ਕਹਿੰਦੇ ਨੇ ਕਿ ਜਿਹੜਾ ਹੋਟਲ ਮਾਲਕ ਹੈ ਉਹ ਇਹਨਾਂ ਤੋਂ ਤੰਗ ਆ ਕੇ, ਮਤਲਬ ਨੋਟਿਸਾਂ ਤੰਗ ਆ ਕੇ ਉਹ ਹਾਈ ਕੋਰਟ ਦਾ ਰੁਖ ਕਰ ਗਿਆ। ਤੇ ਇੱਕ ਪਾਸੇ ਤੁਸੀਂ ਸਨਅਤ ਕਰਨ ਨਾਲ ਮਿਲਣੀਆਂ ਕਰ ਰਹੇ ਹੋ, ਦੂਜੇ ਪਾਸੇ ਕਹਿੰਦੇ ਹੋ ਕਿ ਅਸੀਂ ਪੰਜਾਬ ਦੇ ਵਿੱਚ ਨਿਵੇਸ਼ ਲੈ ਕੇ ਆਉਣਾ ਹੈ, ਪਰ ਜਿਹੜੇ ਚੱਲ ਰਹੇ ਨੇ ਉਹਨਾਂ ਨੂੰ ਖੁੱਡੇ ਲੈਣ ਕਿਉਂ ਲਾਉਣ ਲੱਗੇ ਹੋ? ਤੇ ਦੂਜੀ ਗੱਲ ਇਹ ਹੈ ਕਿ ਇਹ ਕੋਈ ਰਾਜਿਆਂ ਵਾਲਾ ਰਾਜ ਨਹੀਂ ਹੈ ਕਿ ਵਜ਼ੀਰ ਸਾਹਿਬ ਬੈਠੇ, ਰਾਜਾ ਜੀ ਬੈਠੇ ਤੇ ਆ ਗਏ ਤੇ ਉਹਨਾਂ ਦੀ ਖਿਦਮਤਕਾਰੀ ਕਰਤੀ ਜਾਂ ਉਹਨਾਂ ਦੀ ਆਓ ਭਗਤ ਕਰਤੀ ਤੇ ਉਸ ਤੋਂ ਬਾਅਦ ਗੱਲ ਜਿਹੜੀ ਆ ਉਹ ਆਏਗੀ ਹੋ ਗਈ, ਬੰਦਾ ਚੱਲ ਲੈਂਦਾ। ਇੱਥੇ ਲੋਕ ਟੈਕਸ ਭਰਦੇ ਨੇ, ਲੋਕ ਆਪਣੇ ਕਾਰੋਬਾਰ ਨੂੰ ਚਲਾਉਣ ਦੇ ਲਈ ਸਵੇਰ ਤੋਂ ਲੱਗਦੇ ਨੇ ਮਸ਼ੱਕਤਾਂ ਕਰਨ, ਔਰ ਤਾਂ ਜਾ ਕੇ ਸਾਲਾਂ ਬੱਧੀ ਕਾਰੋਬਾਰ ਜਾ ਕੇ ਕਿਤੇ ਕਾਰੋਬਾਰ ਕਾਮਯਾਬ ਹੁੰਦਾ। ਔਰ ਤੁਸੀਂ ਤਾਂ ਵਿਰੋਧੀਆਂ 'ਤੇ ਇਲਜ਼ਾਮ ਲਾਉਂਦੇ ਰਹੇ ਕਿ ਇਹ ਤਾਂ ਹੋਟਲਾਂ ਵਾਲਿਆਂ ਨਾਲ ਹਿੱਸਾ ਪਾ ਲੈਂਦੇ ਆ, ਤੁਸੀਂ ਚਲੋ ਹਿੱਸਾ ਤਾਂ ਨਹੀਂ ਪਾਇਆ, ਤੁਸੀਂ ਕਹਿੰਦੇ ਕਿ ਫਿਰ ਸਾਡੇ ਤੋਂ 5500 ਰੁਪਈਆ ਮੰਗਣ ਦੀ ਤੇਰੀ ਹਿੰਮਤ ਕਿਵੇਂ ਹੋਈ? ਸੋ ਖਾ ਪੀ ਕੇ ਮੁਫਤ, ਤੇ ਜੇਕਰ ਤੁਹਾਡੇ ਤੋਂ ਕੋਈ ਪੈਸੇ ਮੰਗਦਾ ਤਾਂ ਤੁਸੀਂ ਮਹਿਕਮੇ ਭੇਜ ਦਿੰਦੇ ਹੋ। ਕੀ ਇਹ ਬਦਲਾਅ ਆ ਕਿ ਲੋਕਾਂ ਨੂੰ ਵਧੀਆ ਸ਼ਾਸਨ ਦੇਣ ਦੀਆਂ ਨਸੀਹਤਾਂ ਤੁਹਾਡੀਆਂ ਕਿੱਥੇ ਗਈਆਂ? ਤੁਸੀਂ ਤਾਂ VIP ਕਲਚਰ ਖਤਮ ਕਰਨਾ ਸੀ, ਤੁਸੀਂ ਤਾਂ ਪੰਜਾਬ ਨੂੰ ਹੋਰਨਾਂ ਅਲਾਮਤਾਂ ਤੋਂ ਬਚਾਉਣਾ ਆਏ ਸੀ, ਪਰ ਅੱਜ ਖੁਦ ਹੀ ਵਿਵਾਦਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਹੋ। ਤੇ ਜੇਕਰ ਇਹ ਹੈ ਕਿ ਕੋਈ ਬੰਦਾ ਗਲਤ ਕਰ ਰਿਹਾ ਤਾਂ ਤੁਸੀਂ ਫਿਰ ਸਾਰੇ ਹੀ ਪੰਜਾਬ ਦੇ ਜਿੰਨੇ ਕੋਈ ਕਾਰੋਬਾਰੀ ਨੇ, ਚਾਹੇ ਉਹ ਟੈਕਸ ਨਾਲ ਕੋਈ ਗੜਬੜੀ ਕਰ ਰਿਹਾ, ਚਾਹੇ ਉਹ ਫੂਡ ਦੇ ਨਾਲ ਕੋਈ ਗੜਬੜੀ ਕਰ ਰਿਹਾ, ਤਾਂ ਕਾਨੂੰਨੀ ਤੌਰ 'ਤੇ ਉਹਨਾਂ ਸਾਰਿਆਂ ਨੂੰ ਜਵਾਬਦੇਹ ਕਰੋ। ਇਹ ਨਹੀਂ ਗਾ ਕਿ ਜਿਹਨੇ ਤੁਹਾਨੂੰ ਰੋਕ ਕੇ ਪੁੱਛ ਲਿਆ ਕਿ ਹਾਂਜੀ ਮੈਂ ਨਹੀਂ ਪਛਾਣਿਆ ਤੁਸੀਂ ਕੌਣ ਹੋ, ਤੇ ਇਹ ਨਹੀਂ ਗਾ ਕਿ ਤੁਹਾਨੂੰ ਹਰੇਕ ਬੰਦਾ ਹੀ ਪਛਾਣੇ। ਠੀਕ ਹੈ, ਕੁਛ ਬੰਦੇ ਆਪਣੇ ਆਪਣੇ ਕਾਰੋਬਾਰ ਨਾਲ ਜੁੜੇ ਨੇ, ਉਹਨਾਂ ਨੂੰ ਕਈ ਵਾਰੀ ਸਿਆਸਤ ਦੇ ਵਿੱਚ ਦਿਲਚਸਪੀ ਨਹੀਂ ਹੁੰਦੀ। ਜੇ ਤੁਹਾਨੂੰ ਬੇਪਛਾਣ ਕਰਤਾ ਤਾਂ ਇਹਦੇ ਵਿੱਚ ਕੋਈ ਗੁਨਾਹ ਨਹੀਂ ਹੈ। ਬਹੁਤ ਬਹੁਤ ਧੰਨਵਾਦ।